ਜਿਵੇਂ ਹੀ ਭਾਰਤ ਨੂੰ ਅੰਦਰੂਨੀ ਜਾਂ ਬੈਨ ਅਲ-ਅਕਵਾਮੀ ਸਤਹ ਦੇ ਉੱਤੇ ਦਬਾਅ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਅਚਾਨਕ ਪਾਕਿਸਤਾਨ ਇੱਕ ਵਾਰੀ ਫਿਰ ਭਾਰਤੀ ਸਿਆਸਤਦਾਨ ਔਰ ਜਰਨੈਲਾਂ ਦੀਆਂ ਤਕਰੀਰਾਂ ਦਾ ਮਰਕਜ਼ ਬਣ ਜਾਂਦਾ ਹੈ। ਇਹਨਾਂ ਨੂੰ ਅੱਧੀ ਰਾਤ ਵੈਸੇ ਵੀ ਕੋਈ ਠਾ ਦੇਵੇ ਨਾ ਕਿ ਹੈਲੋ ਉੱਠੀ ਜ਼ਰਾ, ਇਹ ਕਹਿੰਦੇ ਹਾਂ ਕੀ ਹੁਆ, ਪਾਕਿਸਤਾਨ ਆ ਗਿਆ। ਬਾਹਰ ਕੋਈ ਸ਼ੁਰਲੀ ਪਟਾਕਾ ਵੀ ਛੱਡ ਦੇਗਾ ਨਾ ਅਗਰ ਤਾਂ ਕਹਿੰਦੇ ਉਹ ਪਾਕਿਸਤਾਨ ਦੇ ਮਿਜ਼ਾਈਲ ਦਾਗ ਦਿਆ ਹੈ। ਅੱਜ ਜਨੇਵਾ ਦੇ ਵਿੱਚ ਹੋਣ ਵਾਲੀ ਜਿਹੜੀ ਹਾਲੀਆ ਬਹਿਸ ਹੈ ਔਰ ਰਿਪੋਰਟਾਂ ਨੇ ਉਹਨੇ ਨਈ ਦਿੱਲੀ ਦੇ ਵਿੱਚ 8.8 ਦਾ ਜ਼ਲਜ਼ਲਾ ਪੈਦਾ ਕਰ ਦਿੱਤਾ। ਹੁਣ ਬਹਿਸ ਸਿਰਫ ਕਸ਼ਮੀਰ ਜਾਂ जनूबी एशिया तक महदूद नहीं रही, बल्कि हुण मामला यूरोप और शुमाली अमरीका तक पहुंच गया है। कैनेडा, अमरीका, बरतानिया और जर्मनी दे विच सिख कारकुनां और अलहदगी पसंद रहनुमावां तो मुतल्लिक जो इल्जामात सामने आए है, उन्होंने भारत दी बैन अल अकवामी जिहड़ी साख सी ना उन्होंने ਲੱਤਾਂ ਤੋਂ ਛਾਂਕ ਕੇ ਰੱਖ ਦਿੱਤਾ, ਖਾਲੀ ਧੜ ਰਹਿ ਗਿਆ ਉੱਤੇ। ਕਿ ਦੁਨੀਆ ਇੱਕ ਐਸੇ ਰੁਝਾਨ ਨੂੰ ਨਜ਼ਰਅੰਦਾਜ਼ ਕਰ ਸਕਦੀ ਹੈ ਜਿਹਦੇ ਵਿੱਚ ਕੋਈ ਵੀ ਬਰੂਨੀ ਮੁਲਕ ਜਿਹੜਾ ਹੈ ਉਹ ਸਿਆਸੀ ਸਰਗਰਮੀਆਂ ਨੂੰ ਆਪਦੀ ਕੌਮੀ ਸਲਾਮਤੀ ਦਾ ਜਿਹੜਾ ਨਾ ਉਹ ਨਾਮ ਦੇ ਕੇ ਤੇ ਨਿਸ਼ਾਨਾ ਬਣਾਵੇ। ਮੋਦੀ ਦਾ ਮਸਲਾ ਇਹ ਹੈ ਕਿ ਉਹ ਹਰ ਤਨਕੀਦ ਨੂੰ ਸਾਜ਼ਿਸ਼ ਸਮਝਦਾ ਹੈ ਔਰ ਹਰ ਸਵਾਲ ਨੂੰ ਦੁਸ਼ਮਣੀ ਸਮਝਦਾ ਹੈ। ਬਹਰਹਾਲ ਕੈਨੇਡਾ ਔਰ ਭਾਰਤ ਦੇ ਤਾਲੁਕਾਤ ਦੇ ਵਿੱਚ ਪੈਦਾ ਹੋਣ ਵਾਲੀ ਜਿਹੜੀ ਕਸ਼ੀਦਗੀ ਹੈ ਉਹ ਵੀ ਦੁਨੀਆ ਦੇ ਸਾਹਮਣੇ ਹੈ। ਅਮਰੀਕਾ ਦੇ ਵਿੱਚ ਵੀ ਬਾਜ਼ ਮੁਕੱਦਮਾਤ ਔਰ ਜਿਹੜੀ ਤਹਿਕੀਕਾਤ ਨੇ ਉਹਨਾਂ ਨੇ ਬਹੁਤ ਸਾਰੇ ਸਵਾਲਾਤ ਖੜੇ ਕੀਤੇ ਨੇ। ਯੂਰਪ ਦੇ ਵਿੱਚ ਵੀ ਇਨਸਾਨੀ ਹਕੂਕ ਦੇ ਜਿਹੜੇ ਕਾਰਕੁਨ ਨੇ ਉਹ ਮੁਖਤਲਿਫ ਮਾਮਲਾਤ ਦੇ ਉੱਤੇ ਪਰੇਸ਼ਾਨੀ ਦਾ ਔਰ ਤਸ਼ਵੀਸ਼ ਦਾ ਇਜ਼ਹਾਰ ਵੀ ਕਰਦੇ ਪਏ ਆ। ਮੋਦੀ ਨੇ ਪਿਛਲੇ 10 ਸਾਲ ਤੋਂ ਇੱਕ ਬਿਆਨੀਆ ਬਣਾਇਆ ਪਾਕਿਸਤਾਨ ਨੂੰ ਕਮਜ਼ੋਰ ਕਰਨ ਵਾਸਤੇ ਔਰ ਉਹ ਆਪ ਹੀ ਕਮਜ਼ੋਰ ਹੋ ਗਿਆ। ਸਮਾਜੀ ਤਕਸੀਮ ਇੰਡੀਆ ਵਿੱਚ ਪੈਦਾ ਹੋ ਚੁੱਕੀ ਹੈ। ਅਕਲੀਤਾਂ ਦੇ ਜਿਹੜੇ ਹਕੂਕ ਨੇ ਉਹ ਸਲਬ ਕੀਤੇ ਜਾ ਰਹੇ। ਬੇਰੋਜ਼ਗਾਰੀ ਜਿਹੜੀ ਆ ਅਰੂਜ ਤੇ ਪਹੁੰਚ ਗਈ ਹੈ। ਯਾਨੀ ਚਾਰੋਂ ਪਾਸਿਓਂ ਜਿਹੜਾ ਹੈ ਨਾ ਉਹ ਇੰਡੀਆ ਇਸ ਟਾਈਮ ਐਂ ਹੋਇਆ ਪਿਆ। बिस्मिल्लाहिर्रहमानिर्रहीम, अस्सलाम वालेकुम। तुसी देख रहे हो 360 डिजिटल पंजाबी और मैं हाँ तुहाडी मेज़बान शुमाइला नियाज़। तुहानूं पता अपने पंजाबी च कहंदे कि जिहड़ी कुत्ते दी पूछ हुंदी है ना वो विंगी रहिंदी है, उहनूं जिन्ना मर्जी सीधा कर लो वो सीधी नहीं हुंदी। और जिहड़ी कुत्ते दी पूछ है ना ये सीधी तो होनी नहीं सी। पाकिस्तान ने ना ये पूछ ही कट दी फड़ के, ये ना रहेगी पूछ और ना ये विंगी होगी, समझे ना। ਇਹ ਸੂਰਤ ਹਾਲ ਹੈਗੀ ਹੈ। ਇਹ ਜਿਹੜਾ ਭਾਰਤ ਹੈ ਨਾ ਜਿਹੜਾ ਇਹ ਮੋਦੀ ਹੈਗਾ ਇਹਦੀ ਉਹ ਕਹਿੰਦੇ ਨਾ ਜਦੋਂ ਆਪਦੇ ਘਰ 'ਚ ਅੱਗ ਲੱਗੀ ਹੋਵੇ ਨਾ ਤੇ ਸਮਝਦਾਰ ਉਹੀ ਹੁੰਦਾ ਕਿ ਜਿਹੜਾ ਉਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰਦਾ ਹੈ। ਲੇਕਿਨ ਨਹੀਂ, ਇਹਨਾਂ ਦੇ ਵਿੱਚ ਦਿਮਾਗ ਵਾਲਾ ਪੁਰਜ਼ਾ ਖਾਲੀ ਹੈ। ਇਹ ਜਿਹੜਾ ਮੋਦੀ ਹੈਗਾ ਇਹਦਾ ਮਸਲਾ ਇਹ ਹੈ ਕਿ ਜਦੋਂ ਘਰ ਦੇ ਵਿੱਚ ਅੱਗ ਲੱਗਦੀ ਹੈ ਤੇ ਫੌਰਨ ਇਹਦਾ ਇਲਜ਼ਾਮ ਪਾਕਿਸਤਾਨ ਦੇ ਉੱਤੇ ਲੱਗਦਾ ਹੈ, ਫੌਰਨ ਉਸ ਪਾਸੇ ਉਂਗਲੀ ਚੱਕ ਲੈਂਦਾ ਹੈ। ਔਰ ਇਹੀ ਵਜ੍ਹਾ ਹੈ ਕਿ ਜਿਵੇਂ ਹੀ ਭਾਰਤ ਨੂੰ ਅੰਦਰੂਨੀ ਜਾਂ ਬੈਨ ਅਲ-ਅਕਵਾਮੀ ਸਤਹ ਦੇ ਉੱਤੇ ਦਬਾਅ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਅਚਾਨਕ ਪਾਕਿਸਤਾਨ ਇੱਕ ਵਾਰੀ ਫਿਰ ਭਾਰਤੀ ਸਿਆਸਤਦਾਨ ਔਰ ਜਰਨੈਲਾਂ ਦੀਆਂ ਤਕਰੀਰਾਂ ਦਾ ਮਰਕਜ਼ ਬਣ ਜਾਂਦਾ ਹੈ। ਫਿਰ ਉਹ ਵੋਟ ਇਕੱਠਾ ਕਰਦੇ ਆ ਪਾਕਿਸਤਾਨ ਕਰਕੇ। ਆ ਜਿਹੜਾ ਮੋਦੀ ਹੈਗਾ ਜਾਂ ਜਿੰਨੇ ਵੀ ਇਹ ਸਟੇਕ ਹੋਲਡਰਸ ਹੈਗੇ ਨੇ ਇਹਨਾਂ ਦੇ, ਜਿੰਨੇ ਵੀ ਜਰਨੈਲ ਹੈਗੇ ਨੇ, ਇਹਨਾਂ ਨੂੰ ਅੱਧੀ ਰਾਤ ਵੈਸੇ ਵੀ ਕੋਈ ਠਾ ਦੇਵੇ ਨਾ ਕਿ ਹੈਲੋ ਉੱਠੀ ਜ਼ਰਾ, ਇਹ ਕਹਿੰਦੇ ਹਾਂ ਕੀ ਹੁਆ, ਪਾਕਿਸਤਾਨ ਆ ਗਿਆ। ਬਾਹਰ ਕੋਈ ਸ਼ੁਰਲੀ ਪਟਾਕਾ ਵੀ ਛੱਡ ਦੇਗਾ ਨਾ ਅਗਰ ਤਾਂ ਕਹਿੰਦੇ ਉਹ ਪਾਕਿस्तान ने मिसाइल दाग दिया है। ਇਹ ਹਾਲਤ ਹੈ ਇਹਨਾਂ ਦੀ। ਆਖਿਰ ਜੀ हमने ऑपरेशन शुरू कर दिए हैं, ਅਸੀਂ ਆਪਦੀਆਂ ਅਸਕਰੀ ਤਿਆਰੀਆਂ ਸ਼ੁਰੂ ਕਰ ਲਈਆਂ ਹੈ। ਰੋਟੀ ਦੀ ਬੁਰਕੀ ਜਿਹੜੀ ਨਾ ਉਹ ਭੰਨ ਕੇ ਖਾਣੀ ਨਹੀਂ ਆਉਂਦੀ ਇਹਨਾਂ ਨੂੰ। ਜਦੋਂ ਭਾਰਤ ਦੇ ਉੱਤੇ ਆਲਮੀ ਸਤਹ ਦੇ ਉੱਤੇ ਸਖਤ ਸਵਾਲਾਤ ਉੱਠਦੇ ਆ ਨਾ ਉਦੋਂ ਹਮੇਸ਼ਾ ਭਾਰਤ ਪਾਕਿस्तान ਮੁਖਾਲਿਫ ਪ੍ਰੋਪੇਗੈਂਡਾ ਇਹ ਬਣਾਉਣਾ ਸ਼ੁਰੂ ਕਰ ਦਿੰਦਾ ਹੈ। ਭਾਰਤ ਦੇ ਹੁਕਮਰਾਨ ਸ਼ਾਇਦ ਇਹ ਸਮਝਦੇ ਹੈ ਕਿ ਆ ਉੱਚੀ ਆਵਾਜ਼ ਨਾਲ ਧਮਕੀਆਂ ਦੇਣ ਨਾਲ ਜਿਹੜਾ ਸਾਰੀ ਹਕੀਕਤ ਜਿਹੜੀ ਉਹ ਬਦਲ ਜਾਂਦੀ ਹੈ। ਇਹ ਜਿਹੜੀ ਆਵਾਜ਼ ਆ ਨਾ ਇਹ ਉੱਚੀ ਕਰ ਲਾਂਗੇ ਤੇ ਸਾਰਾ ਕੁਝ ਬਦਲ ਜਾਏਗਾ ਔਰ ਅਸੀਂ ਸੱਚੇ ਹੋ ਜਾਾਂਗੇ, ਸਾਡਾ ਰੋਪ ਪੈ ਜਾਏਗਾ। ਲੇਕਿਨ ਮਸਲਾ ਇਹ ਹੈ ਕਿ ਅੱਜ ਦੁਨੀਆ ਸਿਰਫ ਔਰ ਸਿਰਫ ਦਾਅਵੇ ਨਹੀਂ ਸੁਣਦੀ। ਉਹ ਇਹ ਨਹੀਂ ਕਹਿੰਦੀ ਕਿ ਵਾਹ ਕਿਆ ਧਮਕੀ ਦੀ ਹੈ ਇਸਨੇ, ਵਾਹ, ਉਹ ਕਹਿੰਦੀ ਸਬੂਤ ਵੀ ਲੈ ਕੇ ਆ ਇੱਧਰ, ਡੌਲੇ ਵਖਾਣਾ ਆਪਦੇ ਕਿੰਨੀ ਕਿ ਜਿਹੜੀ ਜਾਣ ਹੈਗੀ ਹੈ। ਅੱਜ ਜਨੇਵਾ ਦੇ ਵਿੱਚ ਹੋਣ ਵਾਲੀ ਜਿਹੜੀ ਹਾਲੀਆ ਬਹਿਸ ਹੈ ਔਰ ਰਿਪੋਰਟਾਂ ਨੇ ਉਹਨੇ ਨਈ ਦਿੱਲੀ ਦੇ ਵਿੱਚ 8.8 ਦਾ ਜ਼ਲਜ਼ਲਾ ਪੈਦਾ ਕਰ ਦਿੱਤਾ ਹੈ। ਬਹੁਤ ਸਾਰੇ ਸਵਾਲਾਤ ਖੜੇ ਹੁੰਦੇ ਪਏ ਹੈ। ਆਗੇ ਦੇਖੋ ਵੀ ਹੋਤਾ ਹੈ ਕਿਆ। ਮੋਦੀ ਸਰਕਾਰ ਜਿਨ੍ਹਾਂ ਚੀਜ਼ਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੀ ਰਹੀ ਹੈ, ਦਬਾਉਣ ਦੀ ਕੋਸ਼ਿਸ਼ ਕਰਦੀ ਪਈ ਹੈ, ਉਹ ਸਵਾਲ ਖੜੇ ਹੁੰਦੇ ਪਏ। ਹੁਣ ਬਹਿਸ ਸਿਰਫ ਕਸ਼ਮੀਰ ਜਾਂ ਜਨੂਬੀ ਏਸ਼ੀਆ ਤੱਕ ਮਹਿਦੂਦ ਨਹੀਂ ਰਹੀ, ਬਲਕਿ ਹੁਣ ਮਾਮਲਾ ਯੂਰਪ ਔਰ ਸ਼ੁਮਾਲੀ ਅਮਰੀਕਾ ਤੱਕ ਪਹੁੰਚ ਗਿਆ ਹੈ। ਜਿਵੇਂ ਨਦੀਮ ਅਫਜ਼ਲ ਚੰਦ ਨੇ ਆਖਿਆ ਸੀ ਨਾ ਕਿ ਗੱਲ ਵੱਧ ਗਈ ਆ ਮੁਖਤਾਰਿਆ, ਗੱਲ ਵਧੀ ਪਈ ਹੈ। ਔਰ ਹਾਲੀਆ ਵਰਸਾਂ ਦੇ ਵਿੱਚ ਕੈਨੇਡਾ, ਅਮਰੀਕਾ, ਬਰਤਾਨੀਆ ਔਰ ਜਰਮਨੀ ਦੇ ਵਿੱਚ ਸਿੱਖ ਕਾਰਕੁਨਾਂ ਔਰ ਅਲਹਿਦਗੀ ਪਸੰਦ ਰਹਿਨੁਮਾਵਾਂ ਤੋਂ ਮੁਤੱਲਿਕ ਜੋ ਇਲਜ਼ਾਮਾਤ ਸਾਹਮਣੇ ਆਏ ਹੈ, ਉਹਨਾਂ ਨੇ ਭਾਰਤ ਦੀ ਬੈਨ ਅਲ-ਅਕਵਾਮੀ ਜਿਹੜੀ ਸਾਖ ਸੀ ਨਾ ਉਹਨੂੰ ਲੱਤਾਂ ਤੋਂ ਛਾਂਕ ਕੇ ਰੱਖ ਦਿੱਤਾ, ਖਾਲੀ ਧੜ ਰਹਿ ਗਿਆ ਉੱਤੇ। ਨਾਕਦੀਨ ਦਾ ਕਹਿਣਾ ਹੈ ਕਿ ਅਗਰ ਕੋਈ ਮੁਲਕ ਆਪਦੀ ਸਰਹੱਦ ਤੋਂ ਬਾਹਰ ਜਾ ਕੇ ਸਿਆਸੀ ਮੁਖਾਲਿਫਿਨ ਨੂੰ ਖਾਮੋਸ਼ ਕਰਾਉਣ ਦੀ ਕੋਸ਼ਿਸ਼ ਕਰੇ
ਤਾਂ ਵਾਕਈ ਇੱਕ ਤਸ਼ਵੀਸ਼ ਤਾਂ ਪੈਦਾ ਹੁੰਦੀ ਹੈ ਨਾ। ਔਰ ਇਹੀ ਵਜ੍ਹਾ ਹੈ ਕਿ ਮੁਖਤਲਿਫ ਬੈਨ ਅਲ-ਅਕਵਾਮੀ ਹਲਕਿਆਂ ਦੇ ਵਿੱਚ ਹੁਣ ਇਹ ਸਵਾਲ ਖੁੱਲ੍ਹ ਕੇ ਪੁੱਛਿਆ ਜਾ ਰਿਹਾ ਹੈ ਕਿ ਵੀ ਕੀ ਦੁਨੀਆ ਇੱਕ ਐਸੇ ਰੁਝਾਨ ਨੂੰ ਨਜ਼ਰਅੰਦਾਜ਼ ਕਰ ਸਕਦੀ ਹੈ ਜਿਹਦੇ ਵਿੱਚ ਕੋਈ ਵੀ ਬਰੂਨੀ ਮੁਲਕ ਜਿਹੜਾ ਹੈ ਉਹ ਸਿਆਸੀ ਸਰਗਰਮੀਆਂ ਨੂੰ ਆਪਦੀ ਕੌਮੀ ਸਲਾਮਤੀ ਦਾ ਜਿਹੜਾ ਨਾ ਉਹ ਨਾਮ ਦੇ ਕੇ ਤੇ ਨਿਸ਼ਾਨਾ ਬਣਾਵੇ। ਮੋਦੀ ਦਾ ਮਸਲਾ ਇਹ ਹੈ ਕਿ ਉਹ ਹਰ ਤਨਕੀਦ ਨੂੰ ਸਾਜ਼ਿਸ਼ ਸਮਝਦਾ ਹੈ ਔਰ ਹਰ ਸਵਾਲ ਨੂੰ ਦੁਸ਼ਮਣੀ ਸਮਝਦਾ ਹੈ ਔਰ ਸਵਾਲ ਪੁੱਛਣ ਵਾਲੇ ਨੂੰ ਗद्दार ਸਮਝਦਾ ਹੈ। ਔਰ ਅਗਰ ਕੋਈ ਇਨਸਾਨੀ ਹਕੂਕ ਦੀ ਗੱਲ ਕਰੇ ਤਾਂ ਉਹਨੂੰ ਮੁਲਕ ਤੋਂ ਹੀ ਚੱਕ ਕੇ ਬਾਹਰ ਮਾਰਦੇ ਵੀ ਤੂੰ ਨਿਕਲਦਾ ਹੋਏ ਇਥੋਂ। ਔਰ ਅਗਰ ਕੋਈ ਅਕਲੀਤਾਂ ਦੇ ਮਸਾਇਲ ਦੇ ਉੱਤੇ ਗੱਲ ਕਰੇ ਤਾਂ ਉਹਨੂੰ ਬੈਰੂਨੀ ਏਜੰਡੇ ਦਾ ਹਿੱਸਾ ਬਣਾ ਦਿੰਦੇ ਆ ਕਿ ਇਹ ਜੋ ਕੁਝ ਕਰ ਰਿਹਾ ਹੈ ਪਾਕਿਸਤਾਨ ਕਰ ਰਿਹਾ ਹੈ। ਬਹਰਹਾਲ ਕੈਨੇਡਾ ਔਰ ਭਾਰਤ ਦੇ ਤਾਲੁਕਾਤ ਦੇ ਵਿੱਚ ਪੈਦਾ ਹੋਣ ਵਾਲੀ ਜਿਹੜੀ ਕਸ਼ੀਦਗੀ ਹੈ ਉਹ ਵੀ ਦੁਨੀਆ ਦੇ ਸਾਹਮਣੇ ਹੈ। ਅਮਰੀਕਾ ਦੇ ਵਿੱਚ ਵੀ ਬਾਜ਼ ਮੁਕੱਦਮਾਤ ਔਰ ਜਿਹੜੀ ਤਹਿਕੀਕਾਤ ਨੇ ਉਹਨਾਂ ਨੇ ਬਹੁਤ ਸਾਰੇ ਸਵਾਲਾਤ ਖੜੇ ਕੀਤੇ ਨੇ ਔਰ ਯੂਰਪ ਦੇ ਵਿੱਚ ਵੀ ਇਨਸਾਨੀ ਹਕੂਕ ਦੇ ਜਿਹੜੇ ਕਾਰਕੁਨ ਨੇ ਉਹ ਮੁਖਤਲਿਫ ਮਾਮਲਾਤ ਦੇ ਉੱਤੇ ਜਿਹੜਾ ਨਾ ਉਹ ਇੱਕ ਪਰੇਸ਼ਾਨੀ ਦਾ ਔਰ ਤਸ਼ਵੀਸ਼ ਦਾ ਇਜ਼ਹਾਰ ਵੀ ਕਰਦੇ ਪਏ ਹੈ। ਯਾਨੀ ਮਸਲਾ ਹੁਣ ਇਹ ਨਹੀਂ ਹੈ ਕਿ ਪਾਕਿਸਤਾਨ ਕੀ ਕਹਿੰਦਾ ਪਿਆ, ਇਹ ਗੱਲ ਯਾਦ ਰੱਖਣਾ। ਹੁਣ ਮਸਲਾ ਸਿਰਫ ਇਹ ਨਹੀਂ ਰਹਿ ਗਿਆ, ਗੱਲ ਹੋ ਗਈ ਨਾ ਵੀ ਗੱਲ ਵਧ ਗਈ ਮੁਖਤਾਰਿਆ। ਹੁਣ ਮਸਲਾ ਇਹ ਹੈ ਕਿ ਦੁਨੀਆ ਮੁਖਤਲਿਫ ਹਿੱਸਿਆਂ ਦੇ ਵਿੱਚੋਂ ਇਹ ਜਿਹੜੇ ਮਿਲਦੇ ਜੁਲਦੇ ਜਿਹੜੇ ਸਵਾਲਾਤ ਨੇ ਨਾ ਉਹ ਵੇਖ ਕੇ ਤੇ ਸੋਚਦੀ ਪਈ ਹੈ ਕਿ ਵੀ ਇਹ ਆਖਰ ਭਾਰਤ ਕਰਦਾ ਕੀ ਪਿਆ, ਕਿਉਂਕਿ ਇਹ ਸਵਾਲਾਤ ਸਿਰਫ ਪਾਕਿਸਤਾਨ ਤੋਂ ਨਹੀਂ ਪੂਰੀ ਦੁਨੀਆ ਤੋਂ ਉੱਠਦੇ ਪਏ। ਔਰ ਭਾਰਤੀ ਮੀਡੀਆ ਤਾਂ ਫਿਰ ਉਹੀ ਹਾਲ ਹੈ, ਜਦੋਂ ਕੋਈ ਬੁਹਰਾਨ ਪੈਦਾ ਹੁੰਦਾ ਹੈ ਤੇ ਜਿਹੜੇ ਆ ਨਾਮ ਨਿਹਾ ਜਿਹੜੇ ਚੰਦ ਬਾਜੀਆਂ ਬੂਜੀਆਂ ਜੀਆਂ ਤੇ ਜਿਨ੍ਹਾਂ ਨੂੰ ਕੋਈ ਨੌਕਰੀ ਨਹੀਂ ਦਿੰਦਾ, ਜਿਹੜੇ ਆ ਐਂਕਰ ਰੱਖੇ ਹੋਏ ਨੇ ਆਪਣੇ ਇਸ ਸਟੂਡੀਓ ਦੇ ਵਿੱਚ ਵੱਖਰਾ ਹੀ ਜੰਗੀ ਹੈੱਡਕੁਆਟਰ ਬਣਾ ਦਿੰਦੇ, ਉੱਥੇ ਮੋਰਚਾ ਬਣਾ ਲੈਂਦੇ ਤੇ ਵਿੱਚ ਵੜ ਜਾਂਦੇ ਜਾ ਕੇ। ਉਦੋਂ ਨਕਸ਼ੇ ਖੋਲ ਲੈਂਦੇ ਕਿ यहाँ पर मिसाइल दागना है। फिर मिसाइलों ਦੀਆਂ ਤਸਵੀਰਾਂ में यकीन करो कि ऐसी वीडियोस बहुत सारियां आईਆਂ ਨੇ। फिर आ धुरिंदर 1 धुरिंदर 2 धुरिंदर बाजी 3 बना ली इन्होंने। मतलब इन्हें ना वो कहते ना कि वो अलग ही लेवल का बंदा था। कहते ने ना ये भारत ना अलग ही लेवल ਦਾ ਹੈ वैसे। ਮੇਰਾ ਦਿਲ ਕਰਦਾ ਕਿ ਮੈਂ ਉਹਨਾਂ ਇਹਦੀ ਹੁਣ ਲਫ਼ਜ਼ਾਂ ਨਾਲ ਕਲਾਸ ਨਹੀਂ, ਇਹਦੀ ਠੁੱਡਿਆਂ ਨਾਲ ਬੰਦਾ ਕਲਾਸ ਲਾਵੇ। ਵੈਸੇ ਰਾਜੋੜੀ ਦੇ ਵਿੱਚ ਜਿਹੜਾ ਵਾਕਿਆ ਹੋਇਆ, ਜਲੰਧਰ ਦੇ ਵਿੱਚ ਜਿਹੜਾ ਧਮਾਕਾ ਹੋਇਆ ਜਾਂ ਕੋਈ ਵੀ ਵਾਕਿਆ ਹੁੰਦਾ, ਫੌਰੀ ਤੌਰ ਤੇ ਉਹਦਾ ਇਲਜ਼ਾਮ ਪਾਕਿਸਤਾਨ ਦੇ ਉੱਤੇ ਲਾ ਦਿੰਦੇ ਆ। ਕੋਈ ਸਬੂਤ ਨਹੀਂ, ਕੋਈ ਤਹਿਕੀਕ ਨਹੀਂ, ਇਲਜ਼ਾਮ ਪਹਿਲੇ ਲਾ ਦਿੰਦੇ ਆ। ਇੰਨਾ ਜ਼ਿਆਦਾ ਗੈਰ ਜ਼ਿੰਮੇਦਾਰਾਨਾ ਰਵੱਈਆ। ਚਲੋ ਪਿਛਲੀਆਂ ਗੱਲਾਂ ਛੱਡੋ ਨਾ, ਤੁਸੀਂ ਆ ਜਿਹੜਾ ਪਹਿਲਗਾਮ ਵਾਕਿਆ ਹੋਇਆ ਜਿਹਦੇ ਕਰਕੇ ਤੁਹਾਡਾ ਆਪਰੇਸ਼ਨ ਜਿਹੜਾ ਸਿੰਦੂਰ 2.0 ਹੈ ਚੱਲੀ ਜਾ ਰਿਹਾ ਹੈ, ਇਹਦੇ ਬਾਰੇ ਚ ਪਾਕਿਸਤਾਨ ਨੇ ਆਖਿਆ ਕਿ ਸਬੂਤ ਦਿਓ, ਪਰ ਸਬੂਤ ਨਹੀਂ ਹੈਗੇ। ਅਸਲ ਪਰੇਸ਼ਾਨੀ ਪੈਦਾ ਹੁਣ ਹੁੰਦੀ ਪਈ ਹੈ ਕਿਉਂਕਿ ਮੋਦੀ ਨੇ ਪਿਛਲੇ 10 ਸਾਲ ਤੋਂ ਇੱਕ ਬਿਆਨੀਆ ਬਣਾਇਆ ਪਾਕਿਸਤਾਨ ਨੂੰ ਕਮਜ਼ੋਰ ਕਰਨ ਵਾਸਤੇ, ਔਰ ਉਹ ਆਪ ਹੀ ਕਮਜ਼ੋਰ ਹੋ ਗਿਆ। ਆਪ ਹੀ ਉਹਨੇ ਆਪਦੇ ਹੱਥੀ ਮੈਸ਼ੀਅਤ ਜਿਹੜਾ ਨਾ ਉਹਦਾ ਬੇੜਾ ਗਰਕ ਕਰ ਦਿੱਤਾ ਹੈ। ਸਮਾਜੀ ਤਕਸੀਮ ਇੰਡੀਆ ਵਿੱਚ ਪੈਦਾ ਹੋ ਚੁੱਕੀ ਹੈ। ਅਕਲੀਤਾਂ ਦੇ ਜਿਹੜੇ ਹਕੂਕ ਨੇ ਉਹ ਸਲਬ ਕੀਤੇ ਜਾ ਰਹੇ ਹੈ। ਬੇਰੋਜ਼ਗਾਰੀ ਜਿਹੜੀ ਆ ਉਹ ਰੂਸ ਤੇ ਪਹੁੰਚ ਗਈ ਹੈ। ਬੈਨ ਅਲ-ਅਕਵਾਮੀ ਸਤ੍ਹਾ ਦੇ ਉੱਤੇ ਜਿਹੜੇ ਮੈਂ ਤੁਹਾਨੂੰ ਜਨੇਵਾ ਜਿਹੜੀ ਰਿਪੋਰਟ ਦੱਸੀ ਹੈ ਇਹ ਤੁਹਾਡੇ ਸਾਹਮਣੇ ਹੈ। ਯਾਨੀ ਚਾਰੋਂ ਪਾਸਿਓਂ ਜਿਹੜਾ ਹੈ ਨਾ ਉਹ ਇੰਡੀਆ ਇਸ ਟਾਈਮ ਐਂ ਹੋਇਆ ਪਿਆ। ਪਿਛਲੇ 10 ਸਾਲ ਤੋਂ ਜਿਹੜੀ ਫੱਕੀ ਔਰ ਜਿਹੜਾ ਇਹ ਚੂਰਨ ਪਾਕਿਸਤਾਨ ਮੁਖਾਲਿਫ ਬਿਆਨੀਆ ਜਿਹੜਾ ਦੁਨੀਆ ਨੂੰ ਔਰ ਆਪਣੀ ਆਵਾਮ ਨੂੰ ਦਿੱਤਾ ਗਿਆ ਹੁਣ ਉਹ ਚੱਲਦਾ ਨਹੀਂ ਪਿਆ। ਇਸ ਵਾਸਤੇ ਇਹ ਨਾਮ ਨਿਹਾਰ ਜਿਹੜੇ ਭਾੜੇ ਦੇ ਡੈਸ਼ ਨੇ ਇਹ ਪਾਕਿਸਤਾਨ ਦੇ ਖਿਲਾਫ ਆ ਕੇ ਕੁਛ ਵੀ ਅਲੂਲ ਜਲੂਲ ਆ ਕੇ ਬੋਲ ਦਿੰਦੇ ਆ, ਲੇਕਿਨ ਪਾਕਿਸਤਾਨ ਹਮੇਸ਼ਾ ਹਕਾਇਕ ਦੇ ਉੱਤੇ ਗੱਲ ਕਰਦਾ ਹੈ। ਪਾਕਿਸਤਾਨ ਨੇ ਕਦੀ ਕਿਸੇ ਚੀਜ਼ ਦੇ ਵਿੱਚ ਪਹਿਲ ਨਹੀਂ ਕੀਤੀ। ਪਾਕਿਸਤਾਨ ਨੇ ਹਮੇਸ਼ਾ ਜਿਹੜਾ ਨਾ ਉਹ ਹਰ ਚੀਜ਼ ਨੂੰ ਹਿਕਮਤ ਨਾਲ ਔਰ ਦਨਾਈ ਨਾਲ ਜਿਹੜਾ ਨਾ ਉਹ ਲੈ ਕੇ ਚੱਲਿਆ। ਚੀਨ ਦੇ ਨਾਲ ਤਾਲੁਕਾਤ ਦੇਖ ਲਓ ਪਾਕਿਸਤਾਨ ਦੇ, ਅਮਰੀਕਾ ਦੇ ਨਾਲ ਤਾਲੁਕਾਤ ਦੇਖ ਲਓ ਪਾਕਿਸਤਾਨ ਦੇ, ਈਰਾਨ ਦੇ ਨਾਲ ਤਾਲੁਕਾਤ ਦੇਖ ਲਓ ਪਾਕਿਸਤਾਨ ਦੇ, ਖਲੀਜੀ ਮਮਾਲਿਕ ਦੇ ਨਾਲ ਤਾਵੁਨ ਦੇਖ ਲਓ। ਮੁਖਤਲਿਫ ਇਲਾਕਾਈ ਫੋਰਮਸ ਦੇ ਉੱਤੇ ਮੌਜੂਦਗੀ ਔਰ ਆਲਮੀ ਸਫਾਰਤਕਾਰੀ ਦੇ ਵਿੱਚ ਮੁਸਲਸਲ ਰਾਬਤੇ ਨੇ ਇਹ ਚੀਜ਼ ਸਾਬਤ ਕੀਤੀ ਹੈ ਕਿ ਜਨੂਬੀ ਏਸ਼ੀਆ ਦੀ ਸਿਆਸਤ ਨੂੰ ਪਾਕਿਸਤਾਨ ਦੇ ਬਗੈਰ ਸਮਝਣਾ ਮੁਮਕਿਨ ਨਹੀਂ ਹੈਗਾ। ਖਿੱਤੇ ਦੇ ਹਰ ਵੱਡੇ ਮਾਮਲੇ ਦੇ ਵਿੱਚ ਪਾਕਿਸਤਾਨ ਦਾ ਕਿਰਦਾਰ ਬਹੁਤ ਅਹਿਮੀਅਤ ਦਾ ਹਾਮਿਲ ਹੈ, ਤਾਂ ਕਰਕੇ ਖਟਕਦਾ ਹੈ ਪਾਕਿਸਤਾਨ। ਅੱਜ ਖਿੱਤੇ ਦੇ ਵਿੱਚ ਪਾਕਿਸਤਾਨ ਤੋਂ ਬਗੈਰ ਇਹ ਸਾਰੇ ਮੁਲਕ ਬਹਿ ਕੇ ਫੈਸਲਾ ਨਹੀਂ ਕਰ ਸਕਦੇ। ਕਹਿੰਦੇ ਪਾਕਿਸਤਾਨ ਕੋਲੋਂ ਪੁੱਛ ਕੇ ਫੈਸਲਾ ਕਰਨਾ ਹੈ, ਤਾਂ ਕਰਕੇ ਖਟਕਦਾ ਹੈ ਪਾਕਿਸਤਾਨ। ਇਹ ਜਿਹੜਾ ਪਾਕਿਸਤਾਨ ਦਾ ਸਿਫਾਰਤੀ ਕੱਦ ਹੈ ਨਾ ਇਸ ਤੋਂ ਘਬਰਾਉਂਦਾ ਹੈ ਭਾਰਤ। ਪਾਕਿਸਤਾਨ ਨੇ ਜਿਹੜਾ ਇਹ ਸਫਾਰਤੀ ਕਾਮਯਾਬੀ ਹਾਸਲ ਕੀਤੀ ਹੈ ਇਹਦੇ ਕਰਕੇ ਕਿੰਨਾ ਗੋਲਾ ਬਾਰੂਦ ਚੱਲਦਾ ਪਿਆ ਸੀ, ਇਹ ਕਿੰਨੇ ਰੋਕਿਆ? ਵੱਡੇ ਵੱਡੇ ਬੈਠੇ ਤੇ ਸੁਰਮਾਏ ਕਿੰਨੇ ਬੰਦ ਕਰਾਇਆ? ਇਹ ਪਾਕਿਸਤਾਨ ਨੇ 2 ਦਫਾ ਪਾਕਿਸਤਾਨ ਦੀ ਸਰਜ਼ਮੀਨ ਦੇ ਉੱਤੇ ਉਹਨਾਂ 2 ਮੁਲਕਾਂ ਨੂੰ ਪਾਕਿਸਤਾਨ ਨੇ ਬਿਠਾਇਆ ਜਿਨ੍ਹਾਂ ਨੇ 40 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ ਸੀ ਦੂਜੇ ਨਾਲ ਸਾਹਮਣਾ ਨਹੀਂ ਕੀਤਾ।
ਇਹ ਪਾਕਿਸਤਾਨ ਦਾ ਜਿਹੜਾ ਕੱਦ ਹੈ ਨਾ, ਇਹ ਵੇਖ ਕੇ ਇਹ ਜਿਹੜਾ ਉਪੇਂਦਰ ਦਵੇਦੀ ਹੈ ਨਾ, ਇਹ ਘਬਰਾਉਂਦਾ ਹੈ ਔਰ ਜਾਣ ਕੇ ਇਵੇਂ ਦੇ ਬਿਆਨਾਂ ਦੇ ਕੇ ਸੁਰਖੀਆਂ ਦਾ ਇਹਨਾਂ ਨੂੰ ਬਟੋਰਨਾ ਚਾਹੁੰਦਾ ਹੈ। ਲੇਕਿਨ ਇਹ ਸਵਾਲਾਤ ਕਦੀ ਖਤਮ ਨਹੀਂ ਹੁੰਦੇ। ਆਲਮੀ ਸਤਹ ਦੇ ਉੱਤੇ ਜਿਹੜੀ ਤੋਏ ਹੁੰਦੀ ਪਈ ਹੈ, ਖਤਮ ਨਹੀਂ ਹੋਣੀ, ਜਿੰਨਾ ਮਰਜ਼ੀ ਪਾਕਿਸਤਾਨ ਮੁਖਾਲਿਫ ਬਿਆਨੀਆਂ ਬਣਾ ਲਓ। ਬਹਰਹਾਲ ਵਲੌਗ ਖਤਮ ਕਰਦੇ ਹਾਂ ਕਿਉਂਕਿ ਵਲੌਗ ਫਿਰ ਲੰਬਾ ਹੋ ਜਾਂਦਾ, ਤੁਸੀਂ ਦੇਖਦੇ ਨਹੀਂ ਹੈਗੇ। ਵੀਡੀਓ ਨੂੰ ਲਾਈਕ ਕਰਿਆ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ, ਆਪਣੇ ਹਲਕਾ ਅਹਿਬਾਬ 'ਚ ਸ਼ੇਅਰ ਵੀ ਕਰਿਆ ਕਰੋ। ਅਗਲੇ ਵਲੌਗ 'ਚ ਮੁਲਾਕਾਤ ਹੋਏਗੀ, ਉਦੋਂ ਲਈ ਅੱਲਾ ਨਿਗਹਿਬਾਨ।